ਅੱਜ ਜਿਨ੍ਹਾਂ ਦੇ ਕੋਲ ਹਕੂਮਤ ਹੈ ਜਾਂ RSS ਦੀ ਵਿਚਾਰਧਾਰਾ ਇਹ ਨਾਜ਼ੀਵਾਦੀ ਹੈ, ਇਹ ਨਾਜ਼ੀ ਕ੍ਰੇਸੀ ਹੈ, ਡੈਮੋਕ੍ਰੇਸੀ ਨਹੀਂ ਹੈ। ਕਿਉਂਕਿ ਉਹਨਾਂ ਤੋਂ ਹੀ ਨਾਜ਼ੀਆਂ ਦੀਆਂ ਪਾਲਿਸੀਜ਼ ਤੋਂ ਇਨਸਪਾਇਰ ਹੋ ਕੇ, ਹਾਲਾਂਕਿ ਵਾਈਟ ਮੈਨ ਸੁਪਰ ਰੇਸ ਜਿਹਨੂੰ ਹਿਟਲਰ ਕਹਿੰਦਾ ਉਹ ਉਹੀ ਹੈ ਜੋ ਉਧਰ ਬ੍ਰਾਹਮਣ ਹੈ। ਇਹ ਗੱਲ ਗੋਲਵਲਕਰ ਨੇ ਕੋਈ ਲੁਕੋ ਕੇ ਨਹੀਂ ਕੀਤੀ। ਬੰਚ ਆਫ ਥਾਟ 'ਚ ਉਹਨੇ ਰਿਪੀਟਡਲੀ ਕਿਹਾ ਵੀ ਜਿਹੜਾ ਹੱਲ ਨਾਜ਼ੀਆਂ ਨੇ ਘੱਟ ਗਿਣਤੀਆਂ ਦਾ ਕੀਤਾ ਹੈ, ਲੱਭਿਆ ਉਹੀ ਹੱਲ ਇੱਥੇ ਹੈ। ਔਰ ਜੇ ਨਾਜ਼ੀਆਂ ਨੇ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ ਦਿੱਤਾ ਤਾਂ ਇਹਨਾਂ ਨੇ ਵੀ ਕਿਹਾ ਹਿੰਦੂ ਹਿੰਦੁਸਤਾਨ। ਤੁਸੀਂ ਬ੍ਰਿਟਿਸ਼ ਪੀਰੀਅਡ 'ਚ ਇਹਨਾਂ ਦੀ ਹਿਸਟਰੀ ਕੱਢ ਕੇ ਦੇਖੋ, ਕੋਈ ਵੀ ਕਿਸੇ ਨੇ ਬ੍ਰਿਟਿਸ਼ ਦੇ ਖਿਲਾਫ ਕੋਈ ਸਟਰਗਲ ਨਹੀਂ ਕੀਤੀ, ਕੋਈ RSS ਦਾ ਜੇਲ੍ਹ ਨਹੀਂ ਗਿਆ, ਕਿਉਂਕਿ ਉਹਨਾਂ ਨੂੰ ਰਾਦਰ ਜੇ ਗਾਂਧੀ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਅੰਗਰੇਜ਼ੋ ਭਾਰਤ ਛੱਡੋ ਦੀ ਮੁਹਿੰਮ ਸ਼ੁਰੂ ਕੀਤੀ, ਕੁਇਟ ਇੰਡੀਆ ਮੂਵਮੈਂਟ, ਤੇ RSS ਨੇ ਉਸ ਦਾ ਬਿਲਕੁਲ ਵਿਰੋਧ ਕੀਤਾ, ਔਨ ਰੈਕਰਡ ਹੈ। ਰਾਦਰ RSS ਨੇ ਭਰਤੀ ਕਰਵਾਈ ਆਪਣੀ ਬ੍ਰਿਟਿਸ਼ ਫੌਜ ਦੇ ਵਿੱਚ ਵੀ। ਔਰ ਇਹੀ ਕਾਰਨ ਹੈ ਕਿ ਇਹਨਾਂ ਦੇ ਕੋਲ ਸਵਾਏ ਨਫ਼ਰਤ ਨੂੰ ਪਰੋਸਣ ਦੇ ਹੋਰ ਕੁਝ ਨਹੀਂ ਹੈ। ਇਹਨਾਂ ਨੇ ਆਪਣੇ ਆਪ ਨੂੰ, ਮੋਦੀ ਨੇ ਜਿੱਥੇ RSS ਦੇ 100 ਸਾਲ ਦੇ ਸਫ਼ਰ ਦੇ ਗੁਣ ਗਾਏ ਕਿ ਹਰ ਮੌਕੇ ਤੇ RSS ਮੂਹਰੇ ਤੁਸੀਂ ਨੰਗਾ ਚਿੱਠਾ ਝੂਠ ਦੇਖੋ। ਉਹ ਕਹਿੰਦਾ ਨਵੰਬਰ 84 ਚ ਜਦੋਂ ਸਿੱਖਾਂ ਦੇ ਉੱਤੇ ਜਿਹੜੀ ਹੈ ਉਹ ਅਟੈਕ ਹੋਏ, ਜਾਂ ਦੂਜੇ RSS ਵਾਲਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਉਹਨਾਂ ਨੇ ਸਿੱਖਾਂ ਨੂੰ ਪ੍ਰੋਟੈਕਟ ਕੀਤਾ। ਹਾਲਾਂਕਿ 90 ਤੋਂ ਜ਼ਿਆਦਾ ਕੇਸ RSS ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਸੀ। ਜਦੋਂ ਵਾਜਪਾਈ ਦੀ ਦੂਸਰੀ ਵਾਰ ਗਵਰਨਮੈਂਟ ਬਣੀ, ਉਹ ਸਾਰੇ ਕੇਸ ਵਾਪਸ ਲੈ ਲਏ ਗਏ। ਇੱਕ ਪਾਸੇ ਅਸੀਂ ਜਦੋਂ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀ ਲਾਈਨ ਹੈ ਤੇ ਅਸੀਂ 98 ਸਾਲਾਂ ਦੇ ਆਪਣਾ ਇਤਿਹਾਸ ਸੁਣਾਉਂਦਾ ਹੈ ਕਿ ਜੀ ਦੇਖੋ ਇੰਨੇ ਫਾਂਸੀਆਂ ਤੇ ਚੜੇ, 108, 93 ਸਿੱਖ, 3000 ਕਾਲੇ ਪਾਣੀ ਗਏ, 2500 ਸਿੱਖ, ਕਿੰਨਿਆਂ ਦੀਆਂ ਜਦਾਤਾਂ ਕੁਰਕ, ਕਿੰਨੇ ਫਲਾਣਾ। ਪਰ ਇਨ ਦਾ ਐਂਡ ਆਫ ਦਾ ਡੇ ਅੱਜ ਨੈਰੇਟਿਵ ਨਾ ਤੁਹਾਡਾ ਉਸ ਇਤਿਹਾਸ ਦੇ ਵਿੱਚ ਕਿਤੇ ਜ਼ਿਕਰ ਹੁੰਦਾ ਜੋ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਛਾਪ ਰਹੇ ਨੇ, ਤਾਂ ਜੋ 78 ਸਾਲਾਂ 'ਚ ਸਾਡੇ ਨਾਲ ਹੋ ਰਿਹਾ ਹੈ ਔਰ ਜਿਹੜੇ ਕਰਨ ਵਾਲੇ ਨੇ ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਲਾਗੂ ਕੀਤੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 1 ਅਕਤੂਬਰ 2025 1700 ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਰਮਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਮਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜਿਸ ਤਰ੍ਹਾਂ ਕਿ ਪਹਿਲੇ ਟੌਪਿਕ ਦੇ ਨਾਲ, ਜਿਸ ਤਰ੍ਹਾਂ ਕਿ 2 ਅਕਤੂਬਰ 2025 ਨੂੰ ਨਾਜ਼ੀ ਪਾਰਟੀ ਦੀ ਤਰਜ਼ ਤੇ ਸਥਾਪਿਤ ਹੋਈ RSS ਨੂੰ 100 ਸਾਲ ਪੂਰੇ ਹੋ ਜਾਣੇ ਹਨ। ਸੋ ਨਫ਼ਰਤ ਦੀ ਬੁਨਿਆਦ ਤੇ ਬਣੀ ਇਹ ਜਮਾਤ ਅੰਗਰੇਜ਼ਾਂ ਦੀ
ਚਹੇਤੀ ਰਹੀ ਔਰ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਸੀ। ਸੋ 3 ਵਾਰ ਆਜ਼ਾਦ ਭਾਰਤ ਵਿੱਚ ਇਸ ਤੇ ਪਾਬੰਦੀ ਲੱਗੀ, ਪਰ ਪਿਛਲੇ 11 ਸਾਲਾਂ ਤੋਂ ਸਿੱਧੇ ਤੌਰ ਤੇ ਭਾਰਤ ਦੀ ਵਾਗਡੋਰ RSS ਦੇ ਹੱਥ ਵਿੱਚ ਹੈ। ਸੋ ਜਿਸ ਨੂੰ RSS ਦਾ ਪ੍ਰਚਾਰਕ ਨਰਿੰਦਰ ਮੋਦੀ ਚਲਾ ਰਿਹਾ ਹੈ। ਸੋ RSS ਦੇ ਬ੍ਰਿਟਿਸ਼ ਪਾਲਤੂ ਹੋਣ ਤੋਂ ਦਿੱਲੀ ਤਖਤ ਹਾਸਲ ਕਰਨ ਤੱਕ ਤੇ ਜਿਹੜੇ 100 ਸਾਲ ਦੇ ਸਫ਼ਰ ਤੇ ਇੱਕ ਜਿਹੜੀ ਪੰਛੀ ਜਿਹੜੀ ਝਾਤ ਹੈ ਉਹ ਮਾਰਨ ਜਾ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਨਦੀਪ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਇਹ ਭਾਈ ਸੰਤੋਖ ਸਿੰਘ ਹੋਰਾਂ ਦੇ ਐਕਸਟੈਂਡਡ ਪਰਿਵਾਰ ਦਾ ਹਿੱਸਾ ਹੈ, ਨੌਜਵਾਨ, ਔਰ ਮਿਹਨਤ ਦੇ ਨਾਲ ਆਪਣੇ ਕੰਮਕਾਰ ਦੇ ਵਿੱਚ ਵੀ ਸਥਾਪਿਤ ਹੋਇਆ। ਔਰ ਸਾਡੇ ਲਈ ਬੇਸ਼ੱਕ ਇਸ ਟ੍ਰਿਪ ਵੇਲੇ ਭਾਈ ਸੰਤੋਖ ਸਿੰਘ ਹਾਜ਼ਰ ਨਹੀਂ ਸਨ ਉੱਥੇ, ਲੇਕਿਨ ਇਹ ਹੈ ਕਿ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿੰਨੇ ਉਹਨਾਂ ਦੇ ਭਰਾਤਾ ਜਸਵਿੰਦਰ ਸਿੰਘ ਔਰ ਐਕਸਟੈਂਡਡ ਫੈਮਿਲੀ, ਇਹ ਮੇਰੇ ਲਈ ਵੀ ਪਰਿਵਾਰ ਵਾਂਗ ਨੇ, ਬਹੁਤ ਪਿਆਰ ਕਰਦੇ ਨੇ ਔਰ ਖਾਲਿਸਤਾਨ ਲਈ ਕਮਿਟਮੈਂਟ ਵਾਲੇ ਸਾਰੇ ਨੌਜਵਾਨ ਨੇ। ਪੂਰਾ ਜਿਵੇਂ ਪਰਿਵਾਰਕ ਇੱਕ ਪਰੰਪਰਾ ਦਾ ਹਿੱਸਾ ਹੁੰਦਾ ਹੈ। ਜਦੋਂ ਐਲਡਰਲੀ ਲੋਕ ਇਸ ਪਾਸੇ ਤੁਰਦੇ ਨੇ ਤਾਂ ਜ਼ਾਹਰ ਹੈ ਬੱਚਿਆਂ ਦੇ ਵਿੱਚ ਵੀ ਜਿੱਥੇ ਸਿੱਖੀ ਭਾਵਨਾ ਹੈ ਉੱਥੇ ਖਾਲਿਸਤਾਨ ਪ੍ਰਤੀ ਵੀ ਬਿਲਕੁਲ ਕਲੈਰਿਟੀ ਹੈ। ਔਰ ਅਸੀਂ ਵੀਰ ਰਮਨਦੀਪ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਿਹੜੀ ਮੁੱਖ ਚਰਚਾ ਸਾਰੇ ਭਾਰਤੀ ਮੀਡੀਆ 'ਚ ਵੀ ਔਰ ਹੈ ਤਾਂ ਪਿਛਲੇ ਕੁਝ ਦਿਨਾਂ ਤੋਂ ਹੀ, ਕਿਉਂਕਿ 2 ਅਕਤੂਬਰ ਆ ਰਿਹਾ ਹੈ। 2 ਅਕਤੂਬਰ ਜਿੱਥੇ ਸਾਡੀਆਂ ਯਾਦਾਂ 'ਚ, ਕਿਉਂਕਿ ਸਕੂਲਾਂ ਦੇ ਵਿੱਚ ਮੋਸਟਲੀ 2 ਅਕਤੂਬਰ ਨੂੰ ਛੁੱਟੀ ਦਾ ਦਿਨ ਹੁੰਦਾ ਸੀ, ਗਾਂਧੀ ਦੇ ਜਨਮ ਦਿਨ ਦੇ ਨਾਲ ਜੁੜਿਆ ਹੋਇਆ। ਫਿਰ ਬਾਅਦ ਦੇ ਵਿੱਚ ਇਹ ਵੀ ਆ ਗਿਆ ਕਿ ਜੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਵੀ 2 ਅਕਤੂਬਰ ਹੈ, ਪਰ ਉਸ ਗਰੀਬ ਨੂੰ ਤਾਂ ਕੋਈ ਬਹੁਤਾ ਕਦੇ ਪੁੱਛਦਾ ਨਹੀਂ ਸੀ ਜਾਂ ਉਸ ਦੀ ਤਾਂ ਕਦੇ ਚਰਚਾ ਨਹੀਂ ਹੋਈ। ਗਾਂਧੀ ਦੇ ਦੁਆਲੇ ਹੀ ਘੁੰਮਦਾ ਸੀ। ਜਦੋਂ ਤੋਂ 11 ਸਾਲਾਂ ਤੋਂ ਪਾਵਰ ਸਿੱਧੀ RSS ਦੇ ਹੱਥ ਆਈ ਹੈ, ਨਰਿੰਦਰ ਮੋਦੀ 2014 'ਚ ਪ੍ਰਾਈਮ ਮਿਨਿਸਟਰ ਬਣਿਆ, ਉਦੋਂ ਤੋਂ RSS ਦਾ ਸਥਾਪਨਾ ਦਿਵਸ ਵੀ ਮਨਾਇਆ ਜਾਣ ਲੱਗਾ ਔਰ ਵੱਡੇ ਪੈਮਾਨੇ 'ਤੇ, ਕਿਉਂਕਿ ਉਸ ਦਿਨ ਸਾਰੇ ਕੈਮਰੇ ਔਰ ਸਾਰਾ ਨੈਸ਼ਨਲ ਮੀਡੀਆ ਨਾਗਪੁਰ ਪਹੁੰਚਿਆ ਹੁੰਦਾ ਹੈ। ਔਰ ਉਹਨਾਂ ਦਾ ਜਿਹੜਾ ਸਥਾਪਨਾ ਦਿਵਸ ਹੈ ਉਹ ਦੁਸਹਿਰੇ ਨਾਲ ਜੁੜਿਆ ਹੋਇਆ, ਜਿਸ ਨੂੰ ਵਿਜੇ ਦਸ਼ਮੀ ਦਾ ਨਾਂ ਇਹ ਦਿੰਦੇ ਨੇ। ਔਰ ਇਸ ਵਾਰ ਕੁਦਰਤੀ ਜਿਹੜਾ ਵਿਜੇ ਦਸ਼ਮੀ ਦਾ ਦਿਨ ਹੈ ਔਰ ਜਿਹੜਾ ਦਿਨ ਐਕਚੁਅਲੀ ਇਹਨਾਂ ਦੀ ਸਥਾਪਨਾ ਦਾ ਵੀ RSS ਦਾ, ਉਹ ਪੈਂਦਾ ਹੀ 2 ਅਕਤੂਬਰ ਨੂੰ ਹੈ। ਹੁਣ ਇਹ ਕੋਇਨਸੀਡੈਂਸ ਹੈ ਕਿ ਭਾਈ ਜਿਸ ਵਿਜੇ ਦਸ਼ਮੀ ਦੇ ਦਿਨ RSS ਦੀ ਸਥਾਪਨਾ 100 ਸਾਲ ਪਹਿਲਾਂ 1925 'ਚ ਹੁੰਦੀ ਹੈ, ਔਰ ਜਿਸ RSS ਔਰ ਹਿੰਦੂ ਮਹਾਸਭਾ ਦਾ ਅੱਗੋਂ ਜਿਹੜਾ ਜਿਨ੍ਹਾਂ ਦੇ ਉਸ ਨਫ਼ਰਤੀ ਰੰਗ ਦੇ ਵਿੱਚ ਰੰਗਿਆ ਨਥੂਰਾਮ ਗੋਡਸੇ, ਜਿਸ ਗਾਂਧੀ ਨੂੰ ਰਾਸ਼ਟਰਪਿਤਾ ਉਹਨਾਂ ਨੇ ਬਣਾਇਆ, ਫਾਦਰ ਆਫ ਦਾ ਨੇਸ਼ਨ, ਉਸ ਦਾ ਕਾਤਲ ਨਥੂਰਾਮ ਗੋਡਸਾ ਜਿਹੜਾ ਹੈ ਉਹ ਤਾਂ ਲੇਟਰ ਔਨ 30 ਜਨਵਰੀ 1948 ਨੂੰ ਗਾਂਧੀ ਦਾ ਕਤਲ ਕਰਦਾ, ਪਰ ਵਿਜੇ ਦਸ਼ਮੀ ਤੇ 2 ਅਕਤੂਬਰ ਇਸ ਵਾਰ ਇੱਕੋ ਦਿਨ ਆਉਂਦੇ ਨੇ। ਸੋ ਹੁਣ ਇਹ ਜਿਹੜੇ RSS ਦਾ ਕਾਡਰ ਹੈ ਉਹਨਾਂ ਦੇ ਲਈ ਤਾਂ ਨਥੂਰਾਮ ਗੋਡਸੇ ਹੀਰੋ ਹੈ। ਗਾਂਧੀ ਦਾ ਜ਼ਿਕਰ ਤਾਂ ਉਹ ਪਾਸਿੰਗ 'ਚ, ਕਿਉਂਕਿ ਅਜੇ ਉਸ ਸੰਵਿਧਾਨਕ ਢਾਂਚੇ ਦੇ ਵਿੱਚ ਕਿਤੇ ਨਾ ਕਿਤੇ ਕੁਝ ਚੀਜ਼ਾਂ ਉਹਨਾਂ ਦੀ ਮਜਬੂਰੀ ਬਣੀ ਹੋਈ ਹੈ, ਲੇਕਿਨ ਅੰਦਰ ਜਿਹੜਾ ਹੈ ਉਹ ਕਰਦੇ ਡਰਾਮਾ ਹੀ ਨੇ। ਔਰ ਹੁਣ ਵੀ ਉਹ ਸਾਧਵੀ ਪ੍ਰਗਿਆ ਹੋਏ ਜਾਂ ਇਹਨਾਂ ਦੇ ਦੂਸਰੇ ਹੋਣ, ਉਹ ਨਥੂਰਾਮ ਗੋਡਸੇ ਨੂੰ ਸਪੈਸ਼ਲ ਟ੍ਰਿਬਿਊਟ ਦਿੰਦੇ ਨੇ ਔਰ ਪੂਰਾ ਇੱਕ ਝਾਕੀ ਜਿਹੀ ਬਣਾ ਕੇ ਹੱਥ 'ਚ ਪਿਸਤੌਲ ਲੈ ਕੇ ਗਾਂਧੀ ਨੂੰ ਸ਼ੂਟ ਕਰਦਿਆਂ ਦਿਖਾਉਣਾ, ਜਿਹੜਾ ਅੱਜ ਕੱਲ੍ਹ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਇਹ ਹੋਰ ਵੀ ਸੌਖਾ ਹੋਇਆ। ਉਹ ਸੀਨ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੀ ਦੇਖੋਗੇ ਔਰ ਉਹਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਹੁੰਦੀ ਔਰ ਕੋਈ ਉਹਨਾਂ ਦਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਬੰਦ ਨਹੀਂ ਹੁੰਦੇ। ਹੁਣ ਇਸ ਪੀਰੀਅਡ 'ਚ ਇੱਕ ਗੱਲ ਦਾ ਧਿਆਨ ਰਿਹਾ ਕਿ ਦੋਨੋਂ ਹੀ ਜਿਹੜੇ ਨੇ, ਨਰਿੰਦਰ ਮੋਦੀ ਵੀ 75 ਸਾਲ ਦੀ ਉਮਰ ਕ੍ਰਾਸ ਕਰ ਗਿਆ ਔਰ ਮੋਹਨ ਭਾਗਵਤ ਜਿਹੜਾ ਮੌਜੂਦਾ ਮੁਖੀ ਹੈ RSS ਦਾ, ਉਹ ਵੀ। ਔਰ ਕੁਝ ਮਹੀਨੇ ਪਹਿਲਾਂ ਜਦੋਂ ਮੋਹਨ ਭਾਗਵਤ ਨੇ ਇਹ ਕਿਹਾ ਸੀ ਕਿ ਭਾਈ ਉਮਰ ਦੇ ਲਿਹਾਜ਼ ਨਾਲ ਇਹ ਜਿਹੜਾ ਕਿਸੇ ਨੂੰ ਉਹਨੇ ਕੋਟ ਕੀਤਾ ਸੀ, ਕਿਉਂਕਿ ਇਸੇ ਹੀ 75 ਸਾਲ ਦੇ ਉਮਰ ਦੇ ਬੈਰੀਕੇਡ ਨੂੰ ਲੈ ਕੇ ਜਿਹੜਾ ਉਹ ਮੁਰਲੀ ਮਨੋਹਰ ਜੋਸ਼ੀ ਜਿਹੜਾ ਪ੍ਰੈਜ਼ੀਡੈਂਟ ਰਿਹਾ
ਭਾਰਤੀ ਜਿਹੜਾ ਬੀਜੇਪੀ ਦਾ ਉਹਨੂੰ ਰਿਟਾਇਰ ਕੀਤਾ ਗਿਆ, ਐਲਕੇ ਅਡਵਾਨੀ ਨੂੰ ਕੀਤਾ ਗਿਆ, ਇਹਨਾਂ ਨੂੰ ਮਾਰਗਦਰਸ਼ਕ ਬਣਾ ਦਿੱਤਾ ਗਿਆ। ਔਰ ਇੱਕ ਤਵੱਕੋ ਸੀ ਕਿ ਵੀ ਇਹ ਦੋਨੋਂ ਬੁੱਢੇ ਵੀ ਪਾਸੇ ਹੋਣਗੇ, ਲੇਕਿਨ ਉਹਨੇ ਇਹ ਜਸਟੀਫਾਈ ਉਹਨੇ ਕਿਹਾ ਜੀ ਅਸੀਂ ਤਾਂ ਅਖੀਰ ਤੱਕ ਜਿਹੜਾ ਉਹ ਸਰਵ ਕਰਾਂਗੇ। ਸੋ ਮਤਲਬ ਇਹ ਹੈ ਵੀ ਇੱਕ ਸਟੇਜ ਦੇ ਉੱਤੇ ਵਿੱਚ ਵਿਚਾਲੇ ਕੁਝ ਮਹੀਨੇ ਪਹਿਲਾਂ ਇਹ ਚੱਲ ਰਿਹਾ ਸੀ ਕਿ ਵੀ ਜਿਸ ਕਿਸਮ ਦਾ ਮੋਦੀ ਦੀਆਂ ਨੀਤੀਆਂ ਨੇ ਲਿਆ ਕੇ ਫਸਾ ਦਿੱਤਾ ਹੈ, ਔਰ ਅੰਬਾਨੀ ਅਡਾਨੀ ਇਹ ਸਾਰਾ ਪਾਰਟ ਉਹ ਤਾਂ ਰਿਚ ਹੋਇਆ ਕਿਉਂਕਿ ਭਾਰਤ ਦੇ ਅਮੀਰਾਂ ਦੀ ਗਿਣਤੀ ਤਾਂ ਵਧੀ ਹੈ, ਲੇਕਿਨ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਆਏ ਨੇ, ਔਰ ਖ਼ਾਸ ਤੌਰ 'ਤੇ ਜਿਹੜੀ ਫੋਰਨ ਪਾਲਿਸੀ ਦਾ ਕਲੈਪਸ ਹੈ। ਸੋ ਇਹ ਵਿਦਨ ਚੱਲ ਰਿਹਾ ਸੀ ਕਿ ਵੀ ਹੋ ਸਕਦਾ ਹੈ RSS ਅਪਰ ਲੈਵਲ 'ਤੇ ਚੇਂਜ ਆਫ ਗਾਰਡ ਕਰੇ ਕਿ ਮੋਦੀ ਨੂੰ ਪਿੱਛੇ ਹਟਣ ਲਈ ਕਹਿਣ, ਕਿਉਂਕਿ 2024 ਦੀਆਂ ਚੋਣਾਂ ਦੇ ਵਿੱਚ ਵੀ ਬੀਜੇਪੀ ਐਬਸੋਲੂਟ ਮੈਜੋਰਿਟੀ ਨਹੀਂ ਲਿਜਾ ਸਕੀ, ਜਦੋਂ ਕਿ ਦਾਅਵਾ ਉਹਨਾਂ ਦਾ 400 ਪਾਰ ਦਾ ਸੀ। ਲੇਕਿਨ ਕਿਉਂਕਿ RSS ਕਿਵੇਂ ਫੈਸਲੇ ਲੈਂਦਾ ਹੈ ਇਸ ਦਾ ਆਊਟਸਾਈਡ ਦੁਨੀਆ ਨੂੰ ਕੋਈ ਪਤਾ ਨਹੀਂ ਹੈ। ਇਹਨਾਂ ਦੀ ਕਿੰਨੀ ਮੈਂਬਰਸ਼ਿਪ ਹੈ, ਹਾਲਾਂ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਜੀ ਜਿਹੜੇ ਆ ਦੁਨੀਆ ਦੀ ਸਭ ਤੋਂ ਵੱਡੀ NGO, ਹੁਣ NGO ਇਹ ਕਿੱਥੋਂ ਹੋ ਗਈ ਇਹਦੀ ਵੀ ਜਿਹੜੀ ਆ ਇੱਕ ਕਹਾਣੀ ਹੈ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਕੋਈ ਮੈਂਬਰਸ਼ਿਪ ਨਹੀਂ ਬਣਾਉਂਦੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀ ਜਿਹੜੀ ਸਾਰੀ ਤਰਜ਼ੇ ਬਨਾਵਟ ਹੈ ਜਿਸ ਦੇ ਉੱਤੇ ਇਹਨਾਂ ਦਾ ਢਾਂਚਾ ਖੜਾ ਹੈ ਉਹ ਨਾਜ਼ੀ ਪਾਰਟੀ ਦੀ ਤਰਜ਼ 'ਤੇ ਹੈ, ਜਿਹਦੇ 'ਚ ਖੁਫੀਆਪਨ ਔਰ ਇਕੱਲਾ ਇਹੀ ਨਹੀਂ ਕਿ ਵੀ ਇੱਕ RSS ਜਾਂ ਉਸ ਦੀ ਬੀਜੇਪੀ ਇੱਕ ਸਿਆਸੀ ਜਮਾਤ ਹੈ, 72 ਦੇ ਕਰੀਬ ਇਹਨਾਂ ਦੀਆਂ ਹੋਰ ਸੰਸਥਾਵਾਂ ਨੇ ਅੱਡ-ਅੱਡ ਫੀਲਡਸ ਦੇ ਵਿੱਚ, ਹਰ ਫੀਲਡ ਦੇ ਵਿੱਚ, ਉਹਦੇ 'ਚ ਟਰਾਈਬਲਸ ਲੋਕਾਂ ਦੇ ਵਿੱਚ, ਸ਼ਡਿਊਲ ਕਾਸਟ ਦੇ ਵਿੱਚ, ਸਟੂਡੈਂਟਸ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਮਜ਼ਦੂਰਾਂ ਦੇ ਵਿੱਚ ਭਾਰਤੀ ਮਜ਼ਦੂਰ ਸੰਘ, ਔਰ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੇ ਉਹ ਸੋ ਕਾਲਡ ਵਿਦਿਆਲੇ ਜਾਂ ਸਕੂਲ ਨੇ ਜਿਹੜੇ ਭਾਵੇਂ ਏਕਲਵਿਆ ਦੇ ਨਾਂ ਕੀਤੇ ਹੋਏ ਨੇ, ਜਿਹੜਾ ਕਿ ਜਿਸ ਦਾ ਅੰਗੂਠਾ ਜਿਹੜਾ ਦੁਰਯੋਧਨ ਨੇ ਮੰਗ ਲਿਆ ਸੀ ਕਿ ਭਾਈ ਇੱਕ ਜਿਹੜਾ ਉਹ ਸ਼ੂਦਰਾਂ ਦਾ ਮੁੰਡਾ ਇੰਨਾ ਚੰਗਾ ਤੀਰ ਅੰਦਾਜ਼ ਕਿਵੇਂ ਹੋਇਆ, ਇਹਨਾਂ ਨੇ ਸਕੂਲਾਂ ਦੇ ਨਾਂ ਏਕਲਵਿਆ ਦੇ ਨਾਂ 'ਤੇ ਰੱਖੇ ਨੇ। ਪਰ ਹਕੀਕਤ ਇਹ ਹੈ ਕਿ ਉਹ ਨਾਰਥ ਈਸਟ ਦੇ ਟਰਾਈਬਲਸ ਹੋਣ, ਮਹਾਰਾਸ਼ਟਰ ਕਰਨਾਟਕਾ ਦੇ ਹੋਣ, ਦੂਸਰੀਆਂ ਥਾਵਾਂ ਦੇ ਹੋਣ, ਜਿਹੜੇ ਆਦੀਵਾਸੀ ਨੇ, ਜਿਨ੍ਹਾਂ ਨੂੰ ਇਹ ਆਦੀਵਾਸੀ ਵੀ ਨਹੀਂ ਕਹਿੰਦੇ, ਉਹਨਾਂ ਨੂੰ ਵਣਵਾਸੀ ਕਹਿੰਦੇ ਨੇ, ਕਿਉਂਕਿ ਜੇ ਆਦ ਦਾ ਮਤਲਬ ਹੁੰਦਾ ਸ਼ੁਰੂ ਤੋਂ, ਜੇ ਇਹ ਮੰਨਿਆ ਜਾਏ ਆਦੀਵਾਸੀ ਹੈ ਫਿਰ ਤਾਂ ਇਹਨਾਂ ਦੀ ਸਾਰੀ ਥਿਊਰੀ ਡਿੱਗ ਪੈਂਦੀ ਹੈ, ਕਿਉਂਕਿ ਆਪਣੇ ਆਪ ਨੂੰ ਮੂਲ ਨਿਵਾਸੀ ਕਹਿੰਦੇ ਨੇ, ਜਦੋਂ ਕਿ ਆਰੀਅਨ ਨਸਲ, ਬ੍ਰਾਹਮਣ, ਗੌਰ ਵਰਣ ਔਰ ਉਹ ਸਾਰਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ। ਇਸ ਲਈ ਇਹਨਾਂ ਦੇ ਇਹ ਲਫ਼ਜ਼ ਕਦੇ ਵੀ ਤੁਸੀਂ ਕਿਸੇ ਸੰਗੀ ਨੂੰ ਆਦੀਵਾਸੀ ਨਹੀਂ ਸੁਣੋਗੇ, ਔਰ ਉਹਨਾਂ ਦੇ ਬੱਚਿਆਂ ਨੂੰ ਇਹ ਜ਼ਬਰਦਸਤੀ ਉਹਨਾਂ ਤੋਂ ਲਿਜਾ ਕੇ ਦੂਰ ਦੁਰਾਡੇ ਏਕਲਵਿਆ ਵਿਦਿਆਲਿਆਂ ਦੇ ਨਾਂ ਥੱਲੇ ਉਹਨਾਂ ਦੇ ਵਿੱਚ ਭਰਤੀ ਕਰਕੇ, ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਫੁੱਟ ਸੋਲਜਰ ਬਣਾਉਂਦੇ ਨੇ। ਠੀਕ ਉਸੇ ਲਾਈਨ ਦੇ ਉੱਤੇ ਜਿਵੇਂ ਕੈਨੇਡਾ ਦੇ ਵਿੱਚ ਵੀ ਸਾਹਮਣੇ ਆਇਆ, ਔਰ ਆਸਟ੍ਰੇਲੀਆ ਕਿ ਦੂਜੇ ਕਿਉਂ ਜਿਹੜੇ ਚਰਚ ਸੀ ਇਹਨਾਂ ਦੇ, ਉਹ ਇੱਥੋਂ ਦੇ ਨੇਟਿਵ ਕੈਨੇਡੀਅਨਸ ਨੂੰ ਜਾਂ ਨੇਟਿਵ ਅਮਰੀਕਨਸ ਨੂੰ ਜਾਂ ਐਬੋਰੀਜਨਲਸ ਨੂੰ ਕਿਵੇਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਪੇਰੈਂਟਸ ਨਾਲੋਂ ਦੂਰ ਕਰਕੇ ਔਰ ਕਿਸ ਕਿਸਮ ਦਾ ਜਿਹੜਾ ਉਹਨਾਂ ਦੇ ਨਾਲ ਵਰਤਾਰਾ ਕਰਦੇ ਰਹੇ। ਸੋ ਇਹ ਸਾਰੀ, ਔਰ ਇਹਨਾਂ ਦਾ ਇੰਨਾ ਵੱਡਾ ਨੈਟਵਰਕ ਹੈ, ਇੰਨਾ ਪੈਸਾ, ਕਿਉਂਕਿ 11 ਸਾਲਾਂ 'ਚ ਤਾਂ ਉਹਨਾਂ ਨੇ ਪੈਸੇ ਵਾਲੀਆਂ ਤਾਂ ਜਿਹਨਾਂ ਨੂੰ ਕਹੋ ਕਿ ਵੀ ਕਸਰਾਂ ਹੀ ਕੱਢ ਦਿੱਤੀਆਂ ਨੇ। ਲੇਕਿਨ ਇਸ ਸਭ ਦੇ ਬਾਵਜੂਦ ਕਿ ਨਾ ਇਹਨਾਂ ਦਾ ਕੋਈ ਰੈਵੋਲੂਸ਼ਨਰੀ ਇਤਿਹਾਸ ਹੈ, ਔਰ ਇਹ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਇੰਟਰਵਿਊ 'ਚ ਮੈਂ ਅੱਜ ਇਸ ਦੇ ਉੱਤੇ ਕਾਫੀ ਵੇਰਵੇ ਨਾਲ ਗੱਲ ਕੀਤੀ ਸੀ ਕਿ ਜਦੋਂ ਅਸੀਂ 20ਵੀਂ ਸਦੀ ਨੂੰ ਜੇ ਅਸੀਂ ਸਮਝਣਾ ਹੈ ਤਾਂ ਫਿਰ ਸਾਨੂੰ ਇਹ ਦੇਖਣਾ ਹੋਏਗਾ ਕਿ ਜਿਹੜੇ ਦੋਵੇਂ ਵੱਡੇ ਸੰਸਾਰ ਯੁੱਧ ਹੋਏ ਉਹ 20ਵੀਂ ਸਦੀ 'ਚ ਹੋਏ। ਇੱਕ 1914 ਤੋਂ 1918 ਤੱਕ ਫਸਟ ਵਰਲਡ ਵਾਰ ਹੋਇਆ, ਇੱਕ 1939 ਤੋਂ 1945 ਤੱਕ ਸੈਕੰਡ ਵਰਲਡ ਵਾਰ ਹੋਇਆ। ਫਿਰ ਜਿਹੜਾ ਨੇਸ਼ਨ ਸਟੇਟ ਦਾ ਕਾਨਸੈਪਟ ਭਾਵੇਂ 18th ਸੈਂਚੁਰੀ ਤੱਕ ਜਿਹੜਾ ਉਹ ਸਾਹਮਣੇ ਆ ਗਿਆ ਸੀ, ਪਰ ਸ਼ਾਇਦ ਬਹੁਤਿਆਂ ਨੂੰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਇਹ ਹੈਰਾਨੀ ਹੋਏ ਕਿ 20ਵੀਂ ਸਦੀ ਤੋਂ ਪਹਿਲਾਂ ਪਾਸਪੋਰਟ ਹੀ ਨਹੀਂ ਸੀ ਹੁੰਦੇ ਕੋਈ। ਹੁਣ ਗੁਰੂ ਨਾਨਕ ਪਾਤਸ਼ਾਹ 50,000 ਮੀਲ ਦੁਨੀਆ ਦੇ ਮੇਰੇ ਖਿਆਲ ਹੈ ਉਸ ਵੇਲੇ ਦੇ ਕਿੰਨੇ ਸਾਮਰਾਜਾਂ 'ਚੋਂ ਗਏ, ਉਹਨਾਂ ਕੋਲ ਜਾਂ ਭਾਈ ਮਰਦਾਨੇ ਕੋਲ ਪਾਸਪੋਰਟ ਥੋੜ੍ਹੀ ਸੀ ਕਿ ਹੁਣ ਉਹ ਬਗਦਾਦ 'ਚ ਆ ਗਏ, ਹੁਣ ਉਹ ਕਾਬਲ 'ਚ ਆ ਗਏ, ਹੁਣ ਉਹ
ਜਿਹੜੇ ਨੇ ਉਹ ਸ੍ਰੀਲੰਕਾ ਪਹੁੰਚ ਗਏ ਜਾਂ ਨੇਪਾਲ ਪਹੁੰਚ ਗਏ। ਬਿਲਕੁਲ ਇਸੇ ਤਰ੍ਹਾਂ ਈਵਨ ਜਿਹੜਾ ਬਰਥ ਡੇ ਲਿਖਣ ਦੀ ਲਾਈਨ ਹੈ, ਇਹ ਵੀ ਜਿਹੜੀ ਹੈ ਕਰੰਟ 20ਵੀਂ ਸਦੀ 'ਚ ਭਾਰਤ ਦੇ ਵਿੱਚ ਤਾਂ 1930 ਤੋਂ ਜਨਮ ਲਿਖਣ ਦੀ ਉਹ ਵੀ ਚੌਕੀਦਾਰ ਦੇ ਕੋਲ ਜਾ ਕੇ ਲਿਖਵਾਉਂਦੇ ਸੀ ਕਿ ਇਹੀ ਕਾਰਨ ਹੈ ਕਿ ਭਾਈ ਫੌਜਾ ਸਿੰਘ ਜਿਹੜੇ 117-18 ਸਾਲ ਦੀ ਉਮਰ ਭੋਗ ਕੇ ਐਕਸੀਡੈਂਟ ਦੇ ਵਿੱਚ ਹੀ ਮਾਰੇ ਗਏ, ਅਦਰਵਾਈਜ਼ ਸ਼ਾਇਦ ਉਹ ਹਿਊਮਨ ਹਿਸਟਰੀ ਦੇ ਸਭ ਤੋਂ ਲੰਬੀ ਉਮਰ ਵਾਲੇ ਹੁੰਦੇ। ਬਿਲਕੁਲ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਰਿਕਾਰਡ ਕਦੇ, ਕਿਉਂਕਿ ਹੈ ਨਹੀਂ ਸੀ ਸਕੂਲ, ਉਹ ਗਏ ਨਹੀਂ ਸੀ ਸਕੂਲ 'ਚ ਹੀ ਰਾਜਨ ਜਿਹੀ ਉਮਰ ਲਿਖੀ ਜਾਂਦੀ ਸੀ। ਸੋ ਗਿਨੀ ਬੁੱਕ ਆਫ ਰੈਕਰਡਸ ਨੇ ਉਹਨਾਂ ਨੂੰ ਨਹੀਂ ਮੰਨਿਆ ਕਿ ਜੀ ਉਹਨਾਂ ਦੀ ਉਮਰ ਇੰਨੀ ਹੈ, ਉਹਨਾਂ ਨੇ ਕਿਹਾ ਜੀ ਬਰਥਡੇ ਦਾ ਸਬੂਤ ਲਿਆਓ। ਹੁਣ ਇਹ ਮੈਂ ਇਸ ਲਈ ਕਹਿ ਰਿਹਾ ਕਿ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਬ੍ਰਿਟਿਸ਼ਰਸ ਜਿਨ੍ਹਾਂ ਨੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ ਦੇ ਉੱਤੇ ਕਬਜ਼ਾ ਕਰ ਲਿਆ, ਉਸ ਵੇਲੇ ਦਾ ਬੰਗਾਲ ਦਾ ਮਤਲਬ ਸੀ ਅੱਜ ਦਾ ਉੜੀਸਾ, ਬਿਹਾਰ ਸਾਰਾ, ਔਰ ਪੰਜਾਬ ਅਖੀਰਲੀ ਰਿਆਸਤ ਸੀ 1849 'ਚ ਜਿਹੜੀ ਅੰਗਰੇਜ਼ਾਂ ਨੇ ਹਥਿਆਈ। ਸੋ ਰੈਸਟ ਆਫ ਇੰਡੀਆ ਜਿਹੜਾ ਪੰਜਾਬ ਨੂੰ ਛੱਡ ਕੇ ਅੰਗਰੇਜ਼ਾਂ ਦੇ ਥੱਲੇ 200 ਸਾਲ ਤੋਂ ਸੀ, ਜਦੋਂ ਕਿ ਪੰਜਾਬ ਨੇ ਸਿਰਫ 98 ਸਾਲ ਜਿਹੜਾ ਅੰਗਰੇਜ਼ਾਂ ਦੀ ਅਧੀਨਗੀ 'ਚ ਪੰਜਾਬ ਰਿਹਾ, ਔਰ ਉਹਨਾਂ 98 ਸਾਲਾਂ 'ਚ ਵੀ ਅੰਗਰੇਜ਼ਾਂ 'ਚ ਨੱਕ ਦਾ ਦਮ ਕਰਕੇ ਰੱਖਿਆ, ਨੱਕ 'ਚ ਉਹਨਾਂ ਦੇ ਦਮ ਕਰਕੇ ਰੱਖਿਆ। ਇਹੀ ਕਾਰਨ ਹੈ ਕਿ ਜੇ ਤੁਸੀਂ ਇਹਨਾਂ 98 ਸਾਲਾਂ ਦੇ ਵਿੱਚ ਦੇਖੋ, ਉਹ ਭਾਈ ਮਹਾਰਾਜ ਸਿੰਘ ਦੀ ਬਗਾਵਤ ਹੋਏ, ਉਹ ਇੱਕਦਮ ਬਾਅਦ 1850 ਦੇ ਨੇੜੇ ਤੇੜੇ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਕੂਕਾ ਮੂਵਮੈਂਟ ਦੇਖਦੇ ਹਾਂ, ਕਿਵੇਂ ਕਿਸ ਬਹਾਦਰੀ ਨਾਲ ਕੂਕੇ ਜੂਝੇ, ਔਰ ਉਹਨਾਂ ਨੇ ਲਾਈਨ ਦਿੱਤੀ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਤੋਪਾਂ ਦੇ ਸਾਹਮਣੇ ਬੰਨ੍ਹ ਕੇ ਜਿਹੜਾ ਉਡਾਏ ਗਏ। ਫਿਰ ਜਦੋਂ ਤੱਕ ਅਸੀਂ 20ਵੀਂ ਸਦੀ ਤੱਕ ਦੇ ਬਿਗਨਿੰਗ ਤੱਕ ਪਹੁੰਚਦੇ ਹਾਂ, ਫਿਰ ਗਦਰ ਪਾਰਟੀ ਜਿਹੜੀ ਦਰਜਨ ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਇਸ ਲੈਵਲ ਦੀ ਪਲੈਨਿੰਗ ਕੀਤੀ ਸੀ, ਔਰ ਜੇ ਅਮਰੀਕਾ ਕੈਨੇਡਾ 'ਚ 8000 ਸਿੱਖ ਸੰਤ 7000 ਵਾਪਸ ਚਲੇ ਗਏ ਸੀ ਕਿ ਭਾਈ ਅਸੀਂ ਗਦਰ ਬਚਾਉਣਾ। ਇਹ ਉਹ ਪੀਰੀਅਡ ਸੀ ਕਿ ਗਾਂਧੀ ਵਰਗਾ ਬੰਦਾ ਜਿਹਨੂੰ ਹੁਣ ਰਾਸ਼ਟਰਪਿਤਾ ਦੇ ਫਲਾਣਾ ਬਣਾਇਆ, ਇਹ ਅੰਗਰੇਜ਼ਾਂ ਦਾ ਸਾਰਜੈਂਟ ਮੇਜਰ ਬਣ ਕੇ ਸਾਊਥ ਏਸ਼ੀਆ, ਉੱਥੇ ਸਾਊਥ ਅਫਰੀਕਾ ਦੇ ਵਿੱਚ ਨਸਲਵਾਦ ਦੀ ਹਮਾਇਤ ਕਰ ਰਿਹਾ ਸੀ। ਜੇ ਕਦੇ ਦੇਖੋ, ਗਾਂਧੀ ਪੱਕਾ ਨਸਲਵਾਦੀ ਸੀ। ਜਿਹੜਾ ਉਹਦੀ ਸਟਰਗਲ ਵੀ 18-19 ਸਾਲ ਦੀ ਸਾਊਥ ਅਫਰੀਕਾ 'ਚ ਸੀ, ਉਹ ਇਹ ਸੀ ਕਿ ਜੀ ਸਾਡੇ ਉੱਤੇ ਤੁਸੀਂ ਕਾਲਿਆਂ ਵਾਲੇ ਕਾਨੂੰਨ ਲਾਗੂ, ਕਿਉਂਕਿ 2 ਸੈਟ ਆਫ ਲਾਜ਼ ਸੀਗੇ ਕਿ ਲਾਗੂ ਕਰਦੇ ਹੋ, ਅਸੀਂ ਤਾਂ ਕਾਲੇ ਨਹੀਂ ਹੈਗੇ, ਸਾਡੇ ਲਈ ਡਿਫਰੈਂਟ ਸੈਟ ਆਫ ਲਾਜ਼, ਕਾਲਿਆਂ ਨੂੰ ਤੁਸੀਂ ਡੀਲ ਕਰੋ, ਉਹ ਘਟੀਆ ਰੇਸ ਹੈ ਨੇ, ਪਰ ਅਸੀਂ ਤਾਂ ਘਟੀਆ ਰੇਸ ਨਹੀਂ ਹੈਗੇ। ਸੋ ਉਹ ਗਾਂਧੀ ਜਦੋਂ ਉੱਥੇ ਉਹਨਾਂ ਦਾ ਸਰਵੈਂਟ ਬਣਿਆ ਹੋਇਆ ਸੀ ਅੰਗਰੇਜ਼ਾਂ ਦਾ, ਉਹਨਾਂ ਦੇ ਬ੍ਰਿਟਿਸ਼ ਫਸਟ ਵਰਲਡ ਵਾਰ ਵੇਲੇ ਵੀ ਉਹਨਾਂ ਦੀ ਐਂਬੂਲੈਂਸ ਔਰ ਦੂਸਰੇ 'ਚ ਕੰਮ ਕਰਦਾ ਸੀ ਵਲੰਟੀਅਰ ਦੇ ਤੌਰ 'ਤੇ। ਉਸ ਤੋਂ ਕਈ ਵਰੇ ਪਹਿਲਾਂ 1912-13 ਦੇ ਵਿੱਚ ਕਿਵੇਂ ਕਰਤਾਰ ਸਿੰਘ ਸਰਾਭੇ ਵਰਗੇ ਔਰ ਦੂਸਰੇ ਜਿਹੜੇ ਨੇ ਉਹ ਛਾਲਾ ਮਾਰ ਕੇ ਫਾਂਸੀ ਦੇ ਤਖਤਿਆਂ 'ਤੇ ਜਿਹੜਾ ਚੜ੍ਹਨ ਨੂੰ ਤਿਆਰ ਸੀ, ਔਰ ਬਗਾਵਤ ਦਾ ਰਸਤਾ ਉਹਨਾਂ ਨੇ ਦਿੱਤਾ। ਬਿਲਕੁਲ ਇਹ ਗਾਂਧੀ ਜਦੋਂ ਤੱਕ ਪਹੁੰਚਿਆ, ਉਹ ਜਲਿਆਂਵਾਲਾ ਬਾਗ ਦਾ ਤੋਂ ਬਾਅਦ ਹੀ ਇਹਨੇ ਪ੍ਰੋਮੀਨੈਂਸ ਲਈ, ਕਿਉਂਕਿ ਉਹ ਸਾਰੇ ਨੂੰ ਕੁਰਬਾਨੀਆਂ ਸਿੱਖਾਂ ਦੀਆਂ ਪੰਜਾਬ, ਫਿਰ ਅਕਾਲੀ ਲਹਿਰ 1920 ਤੋਂ ਲੈ ਕੇ 1925 ਤੱਕ ਅਕਾਲੀ ਲਹਿਰ ਦੇ ਨਾਲ ਪੈਰਲਲ ਚੱਲ ਰਹੀ ਬੱਬਰ ਅਕਾਲੀ ਲਹਿਰ। ਔਰ ਈਵਨ ਮੈਂ 19ਵੀਂ ਸਦੀ ਦਾ ਜਦੋਂ ਸੈਕੰਡ ਪਾਰਟ ਜਾਂ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਕੀਤੀ ਹੈ, ਗਦਰ ਪਾਰਟੀ ਤੋਂ ਵੀ ਪਹਿਲਾਂ ਜਿਹੜੀਆਂ ਪੰਜਾਬ ਦੀਆਂ 12 ਜਿਨ੍ਹਾਂ ਨੂੰ ਆਬਾਦ ਕਰਕੇ ਜਿਹੜਾ ਉਹ ਲੈਲਪੁਰ ਔਰ ਮਿੰਟਗੁਮਰੀ ਔਰ ਇਹ ਸਾਰੀਆਂ ਇਹਨਾਂ ਨੇ 12 ਆਬਾਦ, ਉਹਦੇ 'ਚ ਜਿਹੜੀ ਇੱਕ ਬੜੀ ਪਾਵਰਫੁਲ ਮੂਵਮੈਂਟ ਜਿਹਨੇ ਅੰਗਰੇਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਔਰ ਜਿਹੜਾ ਵਾਧੂ ਰੈਵਨਿਊ ਉਹਨਾਂ ਨੇ ਲਾਇਆ ਸੀ ਉਹ ਵਾਪਸ ਲੈਣ ਤੇ ਮਜਬੂਰ ਹੋਏ ਸੀ। ਪਗੜੀ ਸੰਭਾਲ ਹੋਏ ਜੱਟਾ, ਇਹ ਉਸ ਵੇਲੇ ਦਾ ਲਿਖਿਆ ਇੱਕ ਗੀਤ ਸੀ ਕਿਸੇ ਦਾ, ਜਿਹਦੇ ਤੋਂ ਇਹ ਮੂਵਮੈਂਟ ਖੜੀ ਹੋਈ ਕਿ ਭਾਈ ਪਗੜੀ ਸੰਭਾਲ ਹੋਏ ਜੱਟਾ, ਪਗੜੀ ਸੰਭਾਲ ਹੋਏ, ਲੁੱਟ ਗਿਆ ਮਾਲ ਤੇਰਾ, ਲੁੱਟ ਗਿਆ ਮਾਲ ਹੋਏ, ਕਿ ਭਾਈ ਤੈਨੂੰ ਲੁੱਟਿਆ ਜਾ ਰਿਹਾ, ਤੂੰ ਮਿਹਨਤ ਕੀਤੀ ਹੈ, ਇਹਨੂੰ ਜ਼ਮੀਨ ਨੂੰ ਆਬਾਦ ਕੀਤਾ ਹੈ। ਔਰ ਉਸ ਮੂਵਮੈਂਟ ਦੇ ਵਿੱਚ ਜ਼ਾਹਰ ਹੈ ਕਿ ਮੈਜੋਰਿਟੀ ਸਿੱਖ ਕਿਸਾਨ, ਮੁਸਲਮਾਨ ਕਿਸਾਨ ਹੀ ਸ਼ਾਮਲ ਸਨ। ਹੁਣ ਔਰ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਔਰ ਉਸ ਤੋਂ ਬਾਅਦ ਗਾਂਧੀ ਨੂੰ ਲੱਗਾ ਵੀ ਇਹ ਤਾਂ ਬਹੁਤ ਵਧੀਆ ਰਾ ਮਟੀਰੀਅਲ ਹੈ। ਇੱਧਰ ਸਿੱਖ ਜਿਹੜੇ ਨੇ ਉਹ ਭਾਰਤ ਮਾਤਾ ਦਾ ਝੰਡਾ ਚੁੱਕ ਕੇ ਇੰਡੀਅਨ ਯੂਨਿਟੀ ਦੇ ਲਈ ਤੁਰ ਪਏ, ਤੇ ਇੱਧਰ ਕਿਉਂਕਿ ਫਸਟ ਵਰਲਡ ਵਾਰ ਦੇ ਵਿੱਚ ਜਿਹੜੀ ਡਿਫੀਟ ਜਰਮਨ ਨੂੰ ਹੋਈ, ਜਿਹੜੀ ਸੰਧੀ ਹੋਈ 1918 ਤੋਂ ਬਾਅਦ ਨਾਜ਼ੀਆਂ ਨੂੰ, ਜਿਹੜੀ ਨਾਜ਼ੀ ਪਾਰਟੀ ਦਾ ਬਾਅਦ 'ਚ ਹੋਣ ਚਾਹੁੰਦੀ ਹੈ, ਜਰਮਨਸ ਦੇ ਵਿੱਚ
ਇੱਕ ਸੈਂਸ ਆਫ ਡਿਫੀਟ ਸੀ। ਔਰ ਹਿਟਲਰ ਜਿਹੜਾ ਜਰਮਨ ਆਰਮੀ ਦਾ ਹਿੱਸਾ ਸੀ, ਉਹਨੇ ਉਦੋਂ ਵੀ ਕੋਈ ਕੂ ਕਰਨ ਦੀ ਕੋਸ਼ਿਸ਼ ਕੀਤੀ। ਕੁਛ ਦੇਰ ਬਾਅਦ ਉਹ ਬਾਹਰ ਆਇਆ ਔਰ ਉਹਨੇ ਨਾਜ਼ੀ ਪਾਰਟੀ ਦੀ ਸਥਾਪਨਾ ਕੀਤੀ। ਹੁਣ ਨਾਜ਼ੀ ਪਾਰਟੀ ਦੀ ਤਰਜ਼ ਕੀ ਸੀ ਜਾਂ ਨਾਜ਼ੀ ਪਾਰਟੀ ਦਾ ਬੇਸਿਕ ਪ੍ਰਿੰਸੀਪਲ ਕੀ ਸੀ ਕਿ ਜਿਹੜੀ ਵਾਈਟ ਰੇਸ ਹੈ ਉਹ ਸੁਪੀਰੀਅਰ ਰੇਸ ਹੈ, ਔਰ ਜਿਹੜੀ ਜਰਮਨੀ ਦਾ ਡਾਊਨਫਾਲ ਹੈ, ਡਿਫੀਟ ਹੈ, ਜਾਂ ਸਾਡੇ ਜਿਹੜੇ ਨੈਗੇਟਿਵਿਟੀ ਜੋ ਸਾਡੇ ਨਾਲ ਹੋ ਰਹੀ ਹੈ ਉਹਦਾ ਕਾਰਨ ਯਹੂਦੀ ਨੇ ਔਰ ਦੂਸਰੀਆਂ ਰੇਸਿਸ ਨੇ। ਔਰ ਉਹਨੇ ਉਸ ਦੇ ਉੱਤੇ ਹੀ ਜਿਹੜਾ ਇਸ ਪਾਰਟੀ ਨੂੰ ਫਾਊਂਡ ਕੀਤਾ। 1920ਵਿਆਂ ਦੇ ਵਿੱਚ ਨਾਜ਼ੀ ਪਾਰਟੀ ਦਾ ਜਨਮ ਹੁੰਦਾ ਹੈ। 1930ਵਿਆਂ ਦੇ ਵਿੱਚ ਉਹ ਪਾਵਰ ਹਾਸਿਲ ਕਰਦੇ ਨੇ ਔਰ ਫਿਰ ਜੋ ਸੈਕੰਡ ਵਰਲਡ ਵਾਰ ਔਰ ਜਦੋਂ ਰਾਈਜ਼ ਇਸ ਪਾਸੇ ਨਾਜ਼ੀਆਂ ਦਾ ਹੁੰਦਾ, ਠੀਕ ਉਸੇ ਵੇਲੇ ਇਟਲੀ ਦੇ ਵਿੱਚ ਜਦੋਂ ਅਸੀਂ ਦੋ ਲਫ਼ਜ਼, ਇੱਕ ਨਾਜ਼ੀਜ਼ਮ ਇੱਕ ਫਾਸ਼ਿਜ਼ਮ ਸੁਣਦੇ ਹਾਂ, ਫਾਸ਼ੀਵਾਦ, ਫਾਸ਼ਿਜ਼ਮ ਦਾ ਪਿਤਾਮਾ ਜਿਹੜਾ ਹੈ ਉਹ ਇਟਲੀ ਦੇ ਵਿੱਚ ਪੈਦਾ ਹੁੰਦਾ, ਮੁਸੋਲਿਨੀ, ਬਰਾਊਨ ਸ਼ਰਟਸ ਵਾਲੇ ਵੀ ਉਹਨਾਂ ਨੂੰ ਕਹਿੰਦੇ ਸੀ। ਉਹਨੇ ਫਾਸ਼ੀਵਾਦ ਦਾ ਮਤਲਬ ਕੋਈ ਤੁਹਾਡਾ ਲੋਕਤੰਤਰਿਕ ਜਾਂ ਜਮਹੂਰੀ ਜਾਂ ਕਲੈਕਟਿਵ ਫੈਸਲਿਆਂ ਦੇ ਲਈ ਕੋਈ ਸਪੇਸ ਨਹੀਂ ਹੈ, ਜਸਟ ਜਿਹੜਾ ਉਹ ਇੱਕ ਬੰਦੇ ਦੇ ਹੱਥ 'ਚ ਤਾਕਤ ਹੋਏ। ਔਰ ਇਹ ਜਿਹੜਾ ਦੋਨਾਂ ਦਾ ਕੰਬੀਨੇਸ਼ਨ ਸੀ ਫਿਰ ਨਾਜ਼ੀਜ਼ਮ ਔਰ ਫਾਸ਼ਿਜ਼ਮ ਦਾ, ਇਹਨਾਂ 'ਚੋਂ ਹੀ ਡਾਕਟਰ ਹੈਡਗਵੇਅਰ ਨਾਂ ਦਾ ਬ੍ਰਾਹਮਣ ਮਰਾਠਾ, ਉਹਨੇ 1925 ਦੇ ਵਿੱਚ ਜਿਹੜੀ ਹੈ ਉਹ ਰਾਸ਼ਟਰੀ ਸਵੈਮ ਸੇਵਕ ਸੰਘ, ਜਿਹਦਾ ਨਾਂ RSS ਰੱਖਿਆ ਗਿਆ, ਇਸ ਦੀ ਨਾਗਪੁਰ ਦੇ ਵਿੱਚ ਸਥਾਪਨਾ ਕੀਤੀ। ਔਰ ਬਾਅਦ ਦੇ ਵਿੱਚ ਜਿਹੜੇ ਉਸ ਨੂੰ ਜ਼ਿਆਦਾ ਸਪਰੈਡ ਕੀਤਾ ਜਾਂ ਜ਼ਿਆਦਾ ਉਸ ਦੇ ਵਿੱਚ ਆਈਡੀਓਲੋਜੀਕਲ ਬਾਰੂਦ ਭਰਿਆ ਉਹ ਗੋਲਵਲਕਰ, ਜਿਹਨੂੰ ਇਹ ਗੁਰੂ ਗੋਲਵਲਕਰ ਕਹਿੰਦੇ ਨੇ, ਉਹਦੀ ਕਿਤਾਬ ਬੰਚ ਆਫ ਥਾਟਸ ਹੈ। ਔਰ ਜੇ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਰਿਪੀਟਡਲੀ, ਮੈਂ ਜਿੰਨੇ ਇੰਟਰਵਿਊ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਦਿੱਤੇ ਨੇ, ਜਦੋਂ ਐਸ ਜੈਸ਼ੰਕਰ ਇੱਥੇ ਆਇਆ ਜਾਂ ਪਾਕਿਸਤਾਨ ਦੇ ਸੁਨੋ ਡਿਜੀਟਲ ਰੇਡੀਓ ਦੇ ਉੱਤੇ FM ਤੇ ਜਿਹੜਾ ਅੱਜ ਹੀ ਅਪਲੋਡ ਹੋਇਆ TV 84 ਤੇ, ਮੇਰਾ 15-20 ਮਿੰਟ ਦਾ ਇੰਟਰਵਿਊ ਸੀ। ਔਰ ਜਦੋਂ ਮੈਂ ਰਿਪੀਟਡਲੀ ਇਹ ਕਹਿੰਦਾ ਕਿ ਭਾਈ ਇਹ ਜਿਹੜਾ ਅੱਜ ਜਿਨ੍ਹਾਂ ਦੇ ਕੋਲ ਹਕੂਮਤ ਹੈ ਜਾਂ RSS ਦੀ ਵਿਚਾਰਧਾਰਾ, ਇਹ ਨਾਜ਼ੀਵਾਦੀ ਹੈ, ਇਹ ਨਾਜ਼ੀ ਕਰੇਸੀ ਹੈ, ਡੈਮੋਕ੍ਰੇਸੀ ਨਹੀਂ ਹੈ। ਕਿਉਂਕਿ ਉਹਨਾਂ ਤੋਂ ਹੀ ਨਾਜ਼ੀਆਂ ਦੀਆਂ ਪਾਲਿਸੀਜ਼ ਤੋਂ ਇਨਸਪਾਇਰ ਹੋ ਕੇ, ਹਾਲਾਂਕਿ ਹਿਟਲਰ ਨਾਜ਼ੀ ਜਿਹੜਾ ਹੈ ਉਹ ਬ੍ਰਾਹਮਣਵਾਦ, ਕਿਉਂਕਿ ਜਿਹੜਾ ਕਾਸਟ ਸਿਸਟਮ ਹੈ ਵਰਣ ਆਸ਼ਰਮ ਦੇ ਰੂਪ 3500 ਸਾਲ ਤੋਂ ਰਿਗਵੇਦ ਦੇ ਰੂਪ ਜਿਹਦੇ 'ਚ ਪਹਿਲਾਂ ਹੀ ਬ੍ਰਾਹਮਣ ਰੇਸ ਸੁਪੀਰੀਅਰ ਹੈ ਔਰ ਬ੍ਰਾਹਮਣ ਹੀ ਆਰੀਆ ਨੇ। ਇਸੇ ਲਈ ਜਦੋਂ ਹਿਟਲਰ ਨੇ ਐਰੀਅਨ ਸੁਪੀਰੀਅਰਿਟੀ ਦੀ ਗੱਲ ਕੀਤੀ, ਉਹ ਆ ਨਹੀਂ ਕਹਿ ਸਕਦੇ, ਇਹ ਕਹਿੰਦੇ ਨੇ ਐਰੀਅਨ, ਤੇ ਜ਼ਾਹਰ ਹੈ ਉਹਨਾਂ ਦੇ ਸਾਹਮਣੇ। ਔਰ ਜਿਹੜਾ ਵਾਈਟ ਮੈਨ ਸੁਪਰ ਰੇਸ ਜਿਹਨੂੰ ਹਿਟਲਰ ਕਹਿੰਦਾ, ਉਹ ਉਹੀ ਹੈ ਜੋ ਉਧਰ ਬ੍ਰਾਹਮਣ ਹੈ, ਕਿ ਲੰਬਾ ਕੱਦ ਹੈ, ਗੋਰਾ ਰੰਗ ਹੈ, ਚੌੜਾ ਮੱਥਾ ਹੈ, ਔਰ ਬਾਕੀ ਜਿਹੜੇ ਨੇ ਉਹ ਇਨਫੀਰੀਅਰ ਨੇ। ਬ੍ਰਾਹਮਣ ਉੱਤੇ ਬੈਠਾ ਹੈ, ਉਹਦੇ ਕੋਲ ਰਿਲੀਜੀਅਸ, ਸੋਸ਼ਲ, ਪੋਲੀਟੀਕਲ ਸਾਰੀਆਂ ਪਾਵਰਸ ਨੇ, ਉਹ ਡਿਸਾਈਡਿੰਗ ਫੈਕਟਰ ਹੈ। ਉਹ ਇੱਕ ਮਾਈਨੋਰਿਟੀ 'ਚ ਹੁੰਦਿਆਂ ਵੀ ਮੈਜੋਰਿਟੀ 'ਤੇ ਰੂਲ ਕਰਨ ਦਾ ਹੱਕ ਰੱਖਦਾ ਹੈ, ਕਿਉਂਕਿ ਬਾਈ ਬਰਥ ਉਹ ਬ੍ਰਹਮਾ ਦੇ ਮੂੰਹ 'ਚੋਂ ਪੈਦਾ ਹੋਇਆ ਹੈ। ਬਾਕੀ ਤਾਂ ਕੋਈ ਛਾਤੀ 'ਚੋਂ ਨਿਕਲਿਆ, ਕੋਈ ਬਾਹਾਂ 'ਚੋਂ ਨਿਕਲਿਆ, ਕੋਈ ਲੱਤਾਂ 'ਚੋਂ ਨਿਕਲਿਆ, ਕੋਈ ਪੈਰਾਂ 'ਚੋਂ ਨਿਕਲਿਆ। ਸੋ ਉਸ ਲਈ ਉਹਨਾਂ ਦੀ ਕੋਈ ਵਕਤ ਨਹੀਂ, ਜਿਹੜੇ ਮੂੰਹ 'ਚੋਂ ਨਿਕਲੇ ਬ੍ਰਾਹਮਣ ਨੇ। ਔਰ ਇਹੀ ਕਾਰਨ ਹੈ ਕਿ ਬ੍ਰਾਹਮਣ ਦੇ ਉੱਤੇ ਸਵਾਲ ਨਹੀਂ ਕੀਤਾ ਜਾ ਸਕਦਾ। ਬ੍ਰਾਹਮਣ ਕੋਲ ਸਾਰੇ ਹਕੂਕ ਨੇ, ਬ੍ਰਾਹਮਣ ਦੇਵਤਾ ਹੈ, ਔਰ ਜੇ ਬ੍ਰਾਹਮਣ ਨੂੰ ਮਾਰਿਆ ਜਾਂਦਾ ਉਹ ਬ੍ਰਹਮ ਹੱਤਿਆ ਹੈ, ਔਰ ਉਸ ਦੀ ਕਿਤੇ ਵੀ ਜਿਹੜੀ ਆ ਉਹ ਮਾਫੀ ਨਹੀਂ ਮਿਲ ਸਕਦੀ। ਹੁਣ ਇਹਨਾਂ ਸਾਰਿਆਂ 'ਚੋਂ ਇਹਨੂੰ ਜੇ ਤੁਸੀਂ ਇਹ ਦੇਖੋ ਕਿ ਮਿਊਚੁਅਲੀ ਕਿਵੇਂ ਕੰਪਲੀਮੈਂਟ ਕਰਦਾ ਹੈ ਨਾਜ਼ੀ ਆਈਡੀਓਲੋਜੀ, ਜਿਹੜੀ ਰੇਸਿਜ਼ਮ ਹੈ ਖਤਰਨਾਕ ਫਾਰਮ ਦੇ ਵਿੱਚ, ਔਰ ਦੂਸਰੇ ਪਾਸੇ ਜਿਹੜਾ ਇਹਨਾਂ ਦਾ ਵਰਣ ਆਸ਼ਰਮ, ਵਰਣ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ, ਕਲਰ ਨੂੰ, ਕਲਰ ਬੇਸਡ ਡਿਸਟਿੰਕਸ਼ਨ। ਸੋ ਐਵੇਂ ਨਹੀਂ, ਨਾਜ਼ੀ ਜਿਹੜੇ ਨੇ ਉਹ ਬਹੁਤ ਪ੍ਰਭਾਵਿਤ ਸੀ। ਉਹਨਾਂ ਨੇ ਈਵਨ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਵੀ ਬਣਾਈ ਹਿਟਲਰ ਦੇ ਜ਼ਮਾਨੇ ਦੇ ਵਿੱਚ, ਔਰ ਉਹ ਬਹੁਤ ਸੌਫਟ ਕਾਰਨਰ ਰੱਖਦਾ ਸੀ। ਐਵੇਂ ਨਹੀਂ, ਸੁਭਾਸ਼ ਚੰਦਰ ਬੋਸ ਨੂੰ ਔਰ ਦੂਜਿਆਂ ਨੂੰ ਹਿਟਲਰ ਨੇ ਵੀ ਵੈਲਕਮ ਕੀਤਾ। ਰਵਿੰਦਰਨਾਥ ਟੈਗੋਰ ਵੀ ਆ ਕੇ ਜਿਹੜਾ ਹਿਟਲਰ ਨੂੰ ਮਿਲਿਆ, ਕਿਉਂਕਿ ਇਹ ਸਾਰੇ ਇੱਕ ਇਹਨਾਂ। ਔਰ ਅੱਜ ਵੀ ਜਦੋਂ ਅਸੀਂ ਵਾਈਟ ਸੁਪਰਾਮੈਸਿਸ ਦੇ ਨਾਲ ਜਾਂ ਜਿਹੜੇ ਇਹਨਾਂ ਦਾ ਅਲਾਇੰਸ ਦੇਖਦੇ ਹਾਂ RSS ਦਾ, ਤਾਂ ਫਿਰ ਇਹ ਬੇਸ਼ੱਕ ਬਹੁਤ ਕੁਝ ਪਰਦੇ ਦੇ ਪਿੱਛੇ ਹੈ, ਕਿਉਂਕਿ ਇਹ ਸਾਰੀਆਂ ਤਨਜ਼ੀਮਾਂ ਜਾਂ ਜਮਾਤਾਂ ਪਰਦੇ ਦੇ ਪਿੱਛੇ ਕੰਮ ਕਰਦੀਆਂ ਨੇ, ਲੇਕਿਨ ਬੇਸ ਉਹੀ ਹੈ। ਔਰ ਇਹ ਗੱਲ ਗੋਲਵਲਕਰ ਨੇ ਕੋਈ ਲੁਕੋ ਕੇ ਨਹੀਂ ਕੀਤੀ। ਬੰਚ ਆਫ ਥਾਟ 'ਚ ਉਹਨੇ ਰਿਪੀਟਡਲੀ ਕਿਹਾ ਵੀ ਜਿਹੜਾ ਹੱਲ ਨਾਜ਼ੀਆਂ ਨੇ ਘੱਟ ਗਿਣਤੀਆਂ ਦਾ ਕੀਤਾ ਹੈ,
ਲੱਭਿਆ ਹੈ, ਉਹੀ ਹੱਲ ਇੱਥੇ ਹੈ। ਬਿਲਕੁਲ। ਔਰ ਜੇ ਨਾਜ਼ੀਆਂ ਨੇ ਵਨ ਨੇਸ਼ਨ ਵਨ ਰੇਸ ਵਨ ਪੀਪਲ ਵਨ ਲੀਡਰ ਦਿੱਤਾ ਤਾਂ ਇਹਨਾਂ ਨੇ ਵੀ ਕਿਹਾ ਹਿੰਦੂ ਹਿੰਦੁਸਤਾਨ ਵੀ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਜ਼ਬਾਨ ਹਿੰਦੀ ਹੋਏਗੀ ਔਰ ਤੁਹਾਨੂੰ ਇਹਦੇ 'ਚ ਰਹਿਣਾ ਪਏਗਾ। ਹੁਣ ਔਰ ਤੁਸੀਂ ਬ੍ਰਿਟਿਸ਼ ਪੀਰੀਅਡ 'ਚ ਇਹਨਾਂ ਦੀ ਹਿਸਟਰੀ ਕੱਢ ਕੇ ਦੇਖੋ, ਕੋਈ ਵੀ ਕਿਸੇ ਨੇ ਬ੍ਰਿਟਿਸ਼ ਦੇ ਖਿਲਾਫ ਕੋਈ ਸਟਰਗਲ ਨਹੀਂ ਕੀਤੀ, ਕੋਈ RSS ਦਾ ਜੇਲ੍ਹ ਨਹੀਂ ਗਿਆ, ਕਿਉਂਕਿ ਉਹਨਾਂ ਨੂੰ ਰਾਦਰ ਜੇ ਗਾਂਧੀ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਅੰਗਰੇਜ਼ੋ ਭਾਰਤ ਛੱਡੋ ਦੀ ਮੁਹਿੰਮ ਸ਼ੁਰੂ ਕੀਤੀ, ਕੁਇਟ ਇੰਡੀਆ ਮੂਵਮੈਂਟ, ਤੇ RSS ਨੇ ਉਸ ਦਾ ਬਿਲਕੁਲ ਵਿਰੋਧ ਕੀਤਾ, ਔਨ ਰੈਕਰਡ ਹੈ। ਰਾਦਰ RSS ਨੇ ਭਰਤੀ ਕਰਵਾਈ ਆਪਣੀ ਬ੍ਰਿਟਿਸ਼ ਫੌਜ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜਾ ਉਹ ਸ਼ਾਮਲ ਹੋ। ਸੋ ਬ੍ਰਿਟਿਸ਼ਰਸ ਨੂੰ ਕਦੇ ਵੀ ਨਾ ਇਹਨਾਂ ਦਾ ਕੋਈ ਉਸ ਲੈਵਲ ਦਾ ਬਹੁਤਾ ਆਧਾਰ ਸੀ ਔਰ ਕੋਈ ਵੀ, ਔਰ ਇਹੀ ਕਾਰਨ ਹੈ ਕਿ ਇਹਨਾਂ ਦੇ ਕੋਲ ਸਵਾਏ ਨਫ਼ਰਤ ਨੂੰ ਪਰੋਸਣ ਦੇ ਹੋਰ ਕੁਝ ਨਹੀਂ ਹੈ। ਇਹਨਾਂ ਦੀ ਕੋਈ ਵੀ ਹਿਸਟਰੀ ਜਿਹੜੀ ਹੈ, ਹੁਣ ਮੋਦੀ ਲਗਾਤਾਰ ਝੂਠ ਬੋਲ ਰਿਹਾ, ਮਨ ਕੀ ਬਾਤ ਦੇ ਵਿੱਚ ਵੀ, ਕੱਲ੍ਹ ਵੀ, ਔਰ ਹੁਣ ਉਹਨੇ ਜਿਹੜਾ ਇਹ 100 ਰੁਪਈਏ ਦਾ ਸਿੱਕਾ ਜਾਰੀ ਕੀਤਾ ਕੱਲ੍ਹ, ਜਿਹਦੇ 'ਤੇ ਜਿਹੜਾ ਉਹ RSS ਦੀ ਸੈਂਚਰੀ ਨੂੰ ਡਿਵੋਟ ਕੀਤਾ, ਔਰ ਇੱਕ ਪਾਸੇ RSS ਦਾ ਜਿਹੜਾ ਉਹ ਨਾਅਰਾ ਲਿਖਿਆ ਹੋਇਆ ਹੈ, ਰਾਸ਼ਟਰੀ ਸਵਾਹਾ ਇਦਾਮ ਰਾਸ਼ਟਰੀ ਇਦਾਮ ਨਾਮ ਆਮਾ, ਔਰ ਦੂਜੇ ਪਾਸੇ ਜਿਹੜੀ ਹੈ ਭਾਰਤ ਮਾਤਾ ਦੀ ਜਿਹੜੀ ਹੈ ਉਹ ਸ਼ੇਰ ਦੇ ਉੱਤੇ ਬੈਠਿਆਂ ਦੀ ਜਿਹੜੀ ਹੈ ਉਹ ਤਸਵੀਰ ਹੈ, ਔਰ ਉਸ ਨੂੰ RSS ਵਲੰਟੀਅਰ ਜਿਹੜੇ ਨੇ ਉਹ ਸਲੂਟ ਕਰ ਰਹੇ ਨੇ। ਔਰ ਮੋਦੀ ਬੜੇ ਫਖਰ ਦੇ ਨਾਲ ਕਹਿ ਰਿਹਾ ਕਿ ਵੀ ਇਹ ਪਹਿਲੀ ਵਾਰ ਹੋਇਆ ਕਿ ਇਮੇਜ ਆਫ ਭਾਰਤ ਮਾਤਾ ਕਰੰਸੀ ਦੇ ਉੱਤੇ ਆਇਆ, ਔਰ ਭਾਰਤ ਮਾਤਾ ਵਰਦ ਮੁਦਰਾ ਦੇ ਵਿੱਚ ਕਿ ਉਹ ਆਸ਼ੀਰਵਾਦ ਦੇ ਰਹੀ ਹੋਏ ਇਵੇਂ ਹੈ। ਔਰ ਸਾਹਮਣੇ ਜਿਹੜੇ ਨੇ ਸੇਵਕ ਸੰਘ ਜਿਹੜੇ ਸਵੈਮ ਸੇਵਕ ਨੇ ਉਹ ਸਲੂਟ ਕਰ ਰਹੇ ਨੇ। ਔਰ ਮੋਦੀ ਨੇ ਬੋਲਦਿਆਂ ਕਿ ਇਹ ਪਹਿਲੀ ਵਾਰ ਹੈ ਇੰਡੀਪੈਂਡੈਂਟ ਇੰਡੀਆ ਦੀ ਹਿਸਟਰੀ 'ਚ ਕਿ ਭਾਰਤ ਮਾਂ ਦਾ ਇਮੇਜ ਜਿਹੜਾ ਇੰਡੀਅਨ ਕਰੰਸੀ 'ਤੇ ਆਇਆ, ਔਰ ਉਹਨਾਂ ਨੇ ਕਿਹਾ ਕਿ ਉਹਦੇ 'ਤੇ ਅਸੀਂ RSS ਦਾ ਮੋਟੋ ਵੀ ਜਿਹੜਾ ਮੈਂ ਆਲਰੇਡੀ ਦੁਹਰਾਇਆ ਉਹ ਅਸੀਂ ਖੜਾ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ, ਹਾਲਾਂ ਇਹਨਾਂ ਨੇ ਆਪਣੇ ਆਪ ਨੂੰ ਮੋਦੀ ਨੇ ਜਿੱਥੇ RSS ਦੇ 100 ਸਾਲ ਦੇ ਸਫ਼ਰ ਦੇ ਗੁਣ ਗਾਏ ਕਿ ਹਰ ਮੌਕੇ 'ਤੇ RSS ਮੂਹਰੇ ਤੁਸੀਂ ਨੰਗਾ ਚਿੱਠਾ ਝੂਠ ਦੇਖੋ। ਉਹ ਕਹਿੰਦਾ ਨਵੰਬਰ 84 'ਚ ਜਦੋਂ ਸਿੱਖਾਂ ਦੇ ਉੱਤੇ ਜਿਹੜੀ ਹੈ ਉਹ ਅਟੈਕ ਹੋਏ ਜਾਂ ਦੂਜੇ RSS ਵਾਲਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਉਹਨਾਂ ਨੇ ਸਿੱਖਾਂ ਨੂੰ ਪ੍ਰੋਟੈਕਟ ਕੀਤਾ। ਹਾਲਾਂ 90 ਤੋਂ ਜ਼ਿਆਦਾ ਕੇਸ RSS ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਸੀ। ਜਦੋਂ ਵਾਜਪਾਈ ਦੀ ਦੂਸਰੀ ਵਾਰ ਗਵਰਨਮੈਂਟ ਬਣੀ ਉਹ ਸਾਰੇ ਕੇਸ ਵਾਪਸ ਲੈ ਲਏ ਗਏ। ਔਰ ਇਹਨਾਂ ਦਾ ਵਿਚਾਰਕ ਆਈਡੀਆਲੋਗ ਨਾਨਾ ਜੀ ਦੇਸ਼ਮੁਖ, ਜਿਸ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਹੈ ਮੋਦੀ ਨੇ, ਉਹਨੇ 9 ਨਵੰਬਰ 1984 ਨੂੰ ਇੱਕ ਛੋਟਾ ਜਿਹਾ ਕਿਤਾਬਚਾ ਜਿਹੜਾ ਸਾਰੇ MPs ਨੂੰ ਭੇਜਿਆ ਗਿਆ ਔਰ ਪ੍ਰੈਸ ਨੂੰ ਦਿੱਤਾ ਗਿਆ, ਉਹਦੇ 'ਚ ਉਹਨੇ ਕਿਹਾ ਕਿ ਸਿੱਖਾਂ ਨਾਲ ਜੋ ਹੋਇਆ ਇਹ ਡਿਜ਼ਰਵ ਕਰਦੇ ਸੀ, ਇਹ ਹਿੰਦੂਆਂ ਦੇ ਫੋਲਡ 'ਚੋਂ ਨਿਕਲ ਕੇ ਆਪਣੀ ਆਜ਼ਾਦ ਆਇਡੈਂਟੀਟੀ ਦੇਣਾ ਚਾਹੁੰਦੇ ਸੀ, ਇਹ ਹੁਣ ਚੁੱਪ ਕਰਕੇ ਬਹਿ ਜਾਣ, ਇਹਨਾਂ ਨੂੰ ਸਬਕ ਸਿਖਾ ਦਿੱਤਾ ਗਿਆ। ਲੇਕਿਨ ਮੋਦੀ ਜਿਹੜਾ ਉਹ ਬੇਸ਼ਰਮੀ ਦੇ ਨਾਲ ਕਹਿ ਰਿਹਾ ਜੀ RSS ਨੇ ਤੇ ਸਿੱਖਾਂ ਨੂੰ ਬਚਾਇਆ। ਔਰ ਤੁਸੀਂ ਉਸ ਦੇ ਨਾਲ ਬੜਿਆ ਜਿਹੜਾ ਝੂਠ ਉਹ ਇਹ ਕਹਿੰਦਾ ਜੀ ਆ ਜਦੋਂ ਹੁਣ ਪੰਜਾਬ 'ਚ ਹੜ੍ਹ ਆਏ ਨੇ ਸਭ ਤੋਂ ਮੂਹਰੇ RSS ਦੇ ਵਲੰਟੀਅਰ ਪਹੁੰਚੇ। ਹੁਣ ਕੋਈ ਸੋਸ਼ਲ ਮੀਡੀਆ ਪੋਸਟ, ਕੋਈ ਉਹਨਾਂ ਦੀ ਬਿਆਨਬਾਜ਼ੀ ਹੁਣ ਠੀਕ ਹੈ ਕਿ ਹੁਣ ਜਦੋਂ ਕਿ ਇੱਕ ਮਾਹੌਲ ਬਣਿਆ, ਅੱਜ ਰਾਮਦੇਵ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਡੈਲੀਗੇਸ਼ਨ ਨੂੰ ਮਿਲਿਆ, 1 ਕਰੋੜ ਰੁਪਈਆ ਮੈਂ ਦੇ ਰਿਹਾ, ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਤਾਂ ਈਵਨ ਇਹਨਾਂ ਦਾ 1 ਕਰੋੜ ਦਿੱਤਾ ਉਹ ਸੀ ਵੀ UP ਰਾਜਸਥਾਨ ਦੇ ਜਿਹੜੇ ਹਿਜੜੇ ਨੇ ਖੁਸਰੇ, ਉਹਨਾਂ ਨੇ ਇਕੱਠੇ ਹੋ ਕੇ 50 ਲੱਖ ਰੁਪਈਆ ਵਿਚਾਰਿਆਂ ਨੇ ਇਕੱਠਾ ਕੀਤਾ ਵੀ ਅਸੀਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਕਰ ਰਹੇ ਹਾਂ। 3000 ਤੋਂ ਜ਼ਿਆਦਾ ਮਸੀਤਾਂ ਨਾਰਥ ਇੰਡੀਆ ਦੀਆਂ ਉਹ ਮੁਸਲਮਾਨ ਆਏ ਵੀ ਨੇ ਔਰ ਉਹਨਾਂ ਨੇ ਕਰੋੜਾਂ ਰੁਪਏ ਜਿਹੜੇ ਨੇ ਉਹ ਡੋਨੇਟ ਕੀਤੇ। ਜਾਟ ਉਹ ਵੈਸਟਰਨ UP ਦੇ ਹੋਣ, ਉਹ ਮੇਵਾਤ ਹਰਿਆਣੇ 'ਚੋਂ ਜਦੋਂ ਸਿੱਖ ਮੇਵਾਤ 'ਚ ਮਦਦ ਲਈ ਗਏ ਸੀ ਉਹ ਮਦਦ ਦੇ ਲਈ ਆਏ ਨੇ। ਔਰ ਕਿਤੇ RSS ਤੱਕ ਹੀ ਜਿਨ੍ਹਾਂ ਦੀ ਹਕੂਮਤ ਹੈ, ਈਵਨ ਆ ਜਿਹੜਾ ਪੰਜਾਬ ਅਸੈਂਬਲੀ ਨੇ ਮਤਾ ਕੀਤਾ ਇਹਨਾਂ ਨੂੰ ਕੰਡੈਮ ਕਰਦੇ ਆ ਸੈਂਟਰ ਨੂੰ ਕਿ ਭਾਈ ਸਾਨੂੰ ਬਿਲਕੁਲ ਜਿਹੜਾ ਉਹ ਛੱਡ ਦਿੱਤਾ ਜਿਹੜਾ 1500 ਕਰੋੜ ਕਰੂਅਲ ਜੋਕ ਕਰਕੇ ਮੋਦੀ ਗਿਆ ਉਹਦਾ ਵੀ ਇੱਕ ਪੈਸਾ ਵੀ ਅਜੇ ਤੱਕ ਨਹੀਂ ਆਇਆ। ਸੋ ਇਹ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ। ਔਰ ਇਹ ਠੀਕ ਕਾਂਗਰਸ ਨੇ ਇਸ ਦੇ ਉੱਤੇ ਜੋ RSS ਦੇ ਗੁਣ ਗਾਇਨ ਮੋਦੀ ਕਰ ਰਿਹਾ ਹੈ ਔਰ ਆਉਣ ਵਾਲੇ ਦਿਨਾਂ 'ਚ 2 ਅਕਤੂਬਰ ਕੱਲ੍ਹ ਹੈ
ਕੱਲ ਜਿਵੇਂ ਮੈਂ ਕਿਹਾ ਵੀ ਮੋਹਨ ਭਾਗਵਤ ਐਡਰੈਸ ਕਰੇਗਾ, ਭਾਰਤ ਭਰ ਦੇ ਵਿੱਚ ਜਿਹੜੇ ਨੇ ਹਥਿਆਰ ਲੈ ਕੇ ਇਹ ਮਾਰਚ ਕਰਨਗੇ ਜਾਂ ਦੂਜੇ। ਕਾਂਗਰਸ ਨੇ ਬਿਲਕੁਲ ਠੀਕ ਇਹ ਸਵਾਲ ਕੀਤਾ। ਉਹਨਾਂ ਨੇ ਕਿਹਾ ਵੀ ਜਰਾ ਜਿਸ ਪਟੇਲ ਦੇ ਤੁਸੀਂ ਬੜਾ ਸਰਦਾਰ ਵੱਲਭ ਭਾਈ ਪਟੇਲ ਕਰਕੇ ਸਭ ਤੋਂ ਉੱਚੀ ਮੂਰਤੀ ਬਣਾਈ ਹੈ, ਵੀ ਉਸ ਦੇ ਹੀ ਜਿਹੜੇ ਹੈ ਉਹ ਵਿਚਾਰ ਦੇਖ ਲਓ ਵੀ ਉਹਨੇ ਗਾਂਧੀ ਦੇ ਮਰਡਰ ਤੋਂ ਬਾਅਦ RSS ਦੇ ਬੈਨ ਲਾ ਦਿੱਤਾ ਸੀ, ਔਰ ਸਾਵਰਕਰ ਨੂੰ ਵੀ, ਔਰ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ, ਔਰ ਗੋਲਵਲਕਰ ਵੀ ਇਸ ਦੇ ਵਿੱਚ ਜਿਹੜਾ ਉਹਨੂੰ ਕੀਤਾ ਸੀ। ਹਾਲਾਂ ਬਾਅਦ 'ਚ ਪ੍ਰੋਪਰ ਐਵੀਡੈਂਸ ਨਾ ਹੋਣ ਕਰਕੇ ਸਾਵਰਕਰ ਆਫ ਦਾ ਹੁੱਕ ਹੋਇਆ, ਔਰ ਉਹਦੇ 'ਚ ਪਟੇਲ ਨੂੰ ਉਹਨਾਂ ਨੇ ਕੋਟ ਕੀਤਾ ਕਿ ਭਾਈ, ਉਹਨਾਂ ਨੇ ਕਿਹਾ ਵੀ ਸਾਡੀਆਂ ਰਿਪੋਰਟਸ, ਕਿਉਂਕਿ ਪਟੇਲ ਹੋਮ ਮਿਨਿਸਟਰ ਸੀ ਜਦੋਂ ਗਾਂਧੀ ਦਾ ਮਰਡਰ ਹੋਇਆ, ਉਹਨਾਂ ਨੇ ਕਿਹਾ ਸਾਡੀਆਂ ਰਿਪੋਰਟਸ ਇਹ ਕਨਫਰਮ ਕਰਦੀਆਂ ਨੇ ਕਿ ਇਹ ਦੋਨੋਂ ਹੀ ਜਿਹੜੀਆਂ ਬਾਡੀਜ਼ ਨੇ RSS ਔਰ ਹਿੰਦੂ ਮਹਾਸਭਾ, ਇਹਨਾਂ ਦੀ ਬਦੌਲਤ, ਖਾਸ ਤੌਰ 'ਤੇ RSS ਦੀ ਬਦੌਲਤ ਮੁਲਕ ਦੇ ਵਿੱਚ ਜਿਹੜਾ ਬੜਾ ਨਫ਼ਰਤ ਭਰਿਆ ਮਾਹੌਲ ਬਣਿਆ, ਜਿਹਦਾ ਵਿਕਟਮ ਗਾਂਧੀ ਬਣਿਆ, ਔਰ ਇਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਰੁਕ ਨਹੀਂ ਰਹੀਆਂ, ਔਰ ਇਹ ਹੈਵ ਨਾਟ ਡਾਈਡ ਡਾਊਨ, ਔਰ ਇਹ ਜਿਹੜੇ ਨੇ ਅੱਗੇ ਨਾਲੋਂ ਵੀ ਜ਼ਿਆਦਾ ਨਫ਼ਰਤ ਦੇ ਨਾਲ ਭਰਿਆ ਹੋਇਆ ਪ੍ਰਚਾਰ ਕਰ ਰਹੇ ਨੇ। ਫਿਰ ਇਹੀ ਸਵਾਲ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਹੈ, ਹੁਣ ਸਾਵਰਕਰ 12 ਵਾਰ ਮਾफ़ੀ ਮੰਗ ਕੇ ਮਾफ़ੀ ਦੇ ਲੈਟਰ ਕਾਲੇ ਪਾਣੀ 'ਚੋਂ ਬਾਹਰ ਨਿਕਲਿਆ ਸੀ, ਗੋਲਵਲਕਰ ਔਰ ਬਾਕੀ ਸਾਰਾ ਇਹਨਾਂ ਦਾ ਲਾਣਾ ਇਹ ਵੀ ਮਾਫੀਨਾਮੇ ਲਈ ਮਸ਼ਹੂਰ ਨੇ। ਐਮਰਜੈਂਸੀ ਦੇ ਵੇਲੇ ਇੰਦਰਾ ਗਾਂਧੀ ਨੇ ਪਾਬੰਦੀ ਲਾਈ RSS ਤੇ, RSS ਮੁਖੀ ਜੇਲ੍ਹ 'ਚੋਂ ਜਿਹੜਾ ਮਾਫੀ ਲੈਟਰ ਕਰਕੇ ਜੀ ਤੂੰ ਦੁਰਗ ਹੈ ਔਰ ਤੂੰ ਬਹੁਤ ਚੰਗਾ ਕੰਮ ਕਰ ਰਹੀ ਹੈ, ਬਾਹਰ ਨਿਕਲੇ। ਸੋ ਤੁਸੀਂ ਇਹਨਾਂ ਸਾਰਿਆਂ ਦਾ ਦੇਖੋ, ਲੇਕਿਨ ਇਨ ਦਾ ਐਂਡ ਆਫ ਦਾ ਡੇ ਗੱਲ ਇਹ ਹੀ ਹੈ ਕਿ ਜਿਨ੍ਹਾਂ ਦੇ ਕੋਲ ਪਾਵਰ ਆ ਜਾਂਦੀ ਹੈ ਫਿਰ ਨੈਰੇਟਿਵ ਉਹਨਾਂ ਦਾ ਚੱਲਦਾ ਹੈ। ਜਿਵੇਂ ਉਹ ਅਫਰੀਕਨ ਪ੍ਰੋਵਰਬ ਹੈ, ਅਖਾਣ ਹੈ ਕਿ ਭਾਈ ਸ਼ੇਰ ਔਰ ਸ਼ਿਕਾਰੀ ਦੀ ਲੜਾਈ ਦੇ ਵਿੱਚ ਜੇ ਸ਼ੇਰ ਜਿੱਤ ਜਾਂਦਾ ਤੇ ਫਿਰ ਜਿਹੜਾ ਨੈਰੇਟਿਵ ਹੈ ਉਹ ਸ਼ੇਰ ਦਾ ਹੋਣਾ ਸੀ, ਫਿਰ ਸ਼ਿਕਾਰੀ ਦਾ ਨਹੀਂ ਸੀ ਹੋਣਾ। ਪਰ ਕਿਉਂਕਿ ਸ਼ਿਕਾਰੀ ਕੋਲ ਬੰਦੂਕ ਹੈ, ਉੱਚੇ ਮਚਾਨ ਤੋਂ ਸ਼ੇਰ ਦੇ ਨਾਲ ਉਤਰ ਕੇ ਦਾ ਕੋਈ ਮੁਕਾਬਲਾ ਨਹੀਂ ਕਰਦਾ ਹੱਥੋਂ ਹੱਥ ਜਾਂ ਤਲਵਾਰ ਦੇ ਨਾਲ, ਗੋਲੀ ਦੇ ਨਾਲ ਕਰਦਾ, ਇਸ ਲਈ ਉਹ ਆਪਣੇ ਨਿਸ਼ਾਨੇ ਦੀ ਤਾਰੀਫ ਵਾਲੀ ਜਿਹੜੀ ਆ ਕਹਾਣੀ ਜਾਂ ਨੈਰੇਟਿਵ ਬਿਆਨ ਕਰੇਗਾ। ਇਹੀ ਹਾਲ ਸਾਡਾ। ਇੱਕ ਪਾਸੇ ਅਸੀਂ ਜਦੋਂ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀ ਲਾਈਨ ਹੈ ਤੇ ਅਸੀਂ 98 ਸਾਲਾਂ ਦੇ ਆਪਣਾ ਇਤਿਹਾਸ ਸੁਣਾਉਂਦਾ ਹੈ ਕਿ ਜੀ ਦੇਖੋ ਇੰਨੇ ਫਾਂਸੀਆਂ ਤੇ ਚੜ੍ਹੇ, 108, 93 ਸਿੱਖ, 3000 ਕਾਲੇ ਪਾਣੀ ਗਏ, 2500 ਸਿੱਖ, ਕਿੰਨਿਆਂ ਦੀਆਂ ਜਦਾਤਾਂ ਕੁਰਕ, ਕਿੰਨੇ ਫਲਾਣਾ। ਪਰ ਇਨ ਦਾ ਐਂਡ ਆਫ ਦਾ ਡੇ ਬਾਜ਼ੀ ਲੈ ਗਏ ਪਾਨੇ ਸ਼ਾਹ ਹੋਰੀ, ਅਸੀਂ ਤੁਹਾਨੂੰ ਭਰਾਉਣ ਦੇ ਯਾਰ ਹੀ ਰਹੇ। ਅੱਜ ਨੈਰੇਟਿਵ ਨਾ ਤੁਹਾਡਾ ਉਸ ਇਤਿਹਾਸ ਦੇ ਵਿੱਚ ਕਿਤੇ ਜ਼ਿਕਰ ਹੁੰਦਾ ਜੋ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਛਾਪ ਰਹੇ ਨੇ, ਤਾਂ ਜੋ 78 ਸਾਲਾਂ 'ਚ ਸਾਡੇ ਨਾਲ ਹੋ ਰਿਹਾ ਹੈ, ਔਰ ਜਿਹੜੇ ਕਰਨ ਵਾਲੇ ਨੇ ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਲਾਗੂ ਕੀਤੇ ਹੋਏ ਨੇ। ਔਰ ਅਸੀਂ ਕਿਸੇ ਦਿਨ ਜ਼ਿਕਰ ਕਰਾਂਗੇ ਵੀ ਇੱਕ ਪਾਸੇ ਉਹ ਅਕਾਲੀ ਦਲ ਹੈ ਜਿਹੜਾ ਇਸ RSS ਤੋਂ 5 ਸਾਲ ਪਹਿਲਾਂ ਹੋਂਦ 'ਚ ਆਇਆ 1920 ਦੇ ਵਿੱਚ, ਔਰ ਅੱਜ ਅਕਾਲੀ ਦਲ ਕਿਵੇਂ ਖੇਰੂ ਕਰ ਦਿੱਤਾ ਗਿਆ ਹੈ। ਅੱਜ ਅਸੀਂ ਪੰਜਾਬ ਦੇ ਵਿੱਚ ਹੀ ਆਪਣੀ ਜਿਹੜੀ ਹੈ ਆਪਣੀ ਹੋਂਦ ਨੂੰ ਖਤਰਾ ਮਹਿਸੂਸ ਕਰ ਰਹੇ ਹਾਂ, ਔਰ ਇਹ RSS ਵਰਗੀ ਜਿਹੜੀ ਨਫ਼ਰਤ ਦੀ ਬੁਨਿਆਦ ਦੇ ਉੱਤੇ ਖੜੀ ਸੰਸਥਾ ਅੱਜ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਇਹਨਾਂ ਦੇ ਕੋਲ ਹੈ। ਇਹ ਹੁਣ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਔਰ ਇਹ ਸਾਰਾ ਪਾਰਟ ਕਿਵੇਂ ਬਦਲਿਆ ਜਾ ਸਕਦਾ ਹੈ, ਇਹ ਜਿਹੜਾ ਇੱਕ ਚਰਚਾ ਦਾ ਵਿਸ਼ਾ ਹਮੇਸ਼ਾ ਰਹੇਗਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਦੇ ਨਾਲ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਮੇਲ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।